सरकार चाहे अकाली दल भाजपा की होवे, चाहे कांग्रेस की होवे, चाहे आम आदमी पार्टी की होवे, उन्हें अपनी डिवेलपमेंट का मोड कॉरपोरेट पक्षी रखना है। जिहड़ा भारतमाला प्रोजैक्ट बनता पिया है उहदे विच असीं आम साधारण लोग थोड़ी चलने हैं। कह लीए भी धर्मिंदर उस सड़क ते जाऊगा, मेरा बाप किसानी करता है, वो तो कभी दिल्ली नहीं गया सारी उम्र दे विच, उहनूं खेती करन दा पता। सरकार काम कर रही है बड़े बड़े कॉरपोरेट घरानिਆਂ ਦੇ ਲਈ, बड़े बड़े अमीरां ਦੇ ਲਈ, ਜਿਹੜੇ बड़े बड़े फैक्ट्रियां ਦੇ ਮਾਲਕਾਂ ਦੇ ਲਈ। ਇਹ ਸਰਕਾਰ ਚ ਇਸ ਦੇ ਵਿੱਚ ਆਪਾਂ ਇਸ ਸਮੇਂ ਆ ਇਹ ਭਗਤ ਸਿੰਘ ਦੀ ਤਸਵੀਰ ਲਾਉਂਦੀ ਹੈ, ਡਾਕਟਰ ਅੰਬੇਦਕਰ ਉਹਨਾਂ ਦੀ ਤਸਵੀਰ ਲਾਉਂਦੀ ਹੈ, ਉਹਨਾਂ ਦੀ ਆਈਡੀਓਲੋਜੀ ਤੇ ਕੰਮ ਕਰਨ ਦੀ ਗੱਲ ਕਰਦੀ ਹੈ। ਭਗਤ ਸਿੰਘ ਤਾਂ ਸਾਮਰਾਜਵਾਦ ਦੇ ਖਿਲਾਫ ਸੀ। ਭਗਤ ਸਿੰਘ ਹੁਣੀ ਤਾਂ ਜਿਹੜਾ ਤੁਸੀਂ ਗੱਲ ਕੀਤੀ ਹੈ ਨਿੱਜੀਕਰਨ ਦੀ, ਏਕਾਧਿਕਾਰ ਹੋ ਜਾਣਾ ਕਿਸੇ ਵੀ ਚੀਜ਼ ਦੇ ਉੱਪਰ, ਉਸ ਦੇ ਖਿਲਾਫ ਖੜਨ ਦੀ ਗੱਲ ਕਰਦਾ ਸੀ। ਪਰ ਇੱਥੇ ਤਾਂ ਲਗਾਤਾਰ ਅਸੀਂ ਉਹ ਚੀਜ਼ਾਂ ਦੇਖ ਰਹੇ ਹਾਂ ਕਿ ਇੰਡਸਟਰੀਅਲਿਸਟਾਂ ਨੂੰ ਈਜ਼ ਆਫ ਬਿਜ਼ਨਸ ਦੇ ਨਾਮ ਦੇ ਉੱਪਰ ਇੱਦਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਈ ਲੁੱਟ ਲਓ ਜਿੰਨਾ ਲੁੱਟ ਸਕਦੇ ਆ। ਤੁਸੀਂ ਕਹਿੰਦੇ ਹੋ ਵੀ ਇਹਦੇ ਤੋਂ ਆਸ, ਅਸੀਂ ਕੱਲੀ ਆਸ ਨਹੀਂ, ਅਸੀਂ ਇਹ ਕਹਿ ਰਹੇ ਹਾਂ ਵੀ ਸਰਕਾਰ ਤੋਂ ਆਸ ਰੱਖਣ ਦੀ ਲੋੜ ਨਹੀਂ, सरकार की धौन ते गोडा रख के उहदे तो काम कराने की लोड़ है। अज अदानी अबानी साडे यातायात ते हावी है, साडी सेहत सहूलतां ते हावी है, साडी टैलीकम्यूनीकेशन ते हावी है। सिर्फ फूड स्टफ है भी खाण वाले खाद्य पदार्थ है जिहड़े इन्हां तो अजे तक बाहर ही आ उस पद्धर ते मोनोपोली होई जा रही है। हुण उहदे तो भी वो काबिज होना चाहते हैं। ਅਸੀਂ 9ਵੀਂ 10ਵੀਂ ਬੱਚਿਆਂ ਨੂੰ ਦੇਖ ਰਹੇ ਹਾਂ ਕਿ ਉਹ ਹੌਲੇ ਕਿਸਮ ਦੇ ਨਸ਼ਿਆਂ ਤੋਂ ਸ਼ੁਰੂ ਕਰਕੇ ਵੱਡੇ ਨਸ਼ਿਆਂ ਨੂੰ ਹੱਥ ਪਾ ਰਹੇ ਨੇ। ਇਹ ਤਾਂ ਸਾਡੇ ਲਈ ਮਾਰੂ ਆ। ਫਿਰ ਇਹ ਵਿਦਿਆਰਥੀ ਜਿਨ੍ਹਾਂ ਨੇ ਅੱਗੇ ਦੇਸ਼ ਸੰਭਾਲਣਾ ਸੀ ਉਹ ਨਸ਼ੇ 'ਚ ਵੀ ਜਾ ਰਹੇ ਨੇ। ਪਿੰਡ ਦੇ ਵਿੱਚ ਸਕੂਲ ਖੋਲਣ ਦੀ ਬਜਾਏ ਹਰ ਪਿੰਡ ਦੇ ਵਿੱਚ ਠੇਕੇ ਦਾ ਪ੍ਰਬੰਧ ਕੀਤਾ ਹੋਇਆ ਹੈ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਅੱਜ ਪੂਰੇ ਭਾਰਤ ਦੇ ਵਿੱਚ ਕਰਤਾਰ ਸਿੰਘ ਸਰਾਭਾ ਹੁਣਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਉਹ ਨੌਜਵਾਨ ਜਿਹੜਾ ਕਿ ਤੂਫਾਨ ਤੋਂ ਘੱਟ ਨਹੀਂ ਸੀ, ਜਿਸ ਨੇ ਥੋੜੀ ਜੀ ਉਮਰ ਦੇ ਵਿੱਚ ਉਹ ਕੰਮ ਕੀਤੇ ਜਿਹਦਾ ਤਸੱਵਰ ਅੱਜ ਦੇ ਯੁੱਗ ਦੇ ਵਿੱਚ ਕਰਦਿਆਂ ਵੀ ਇੱਕ ਵਾਰੀ ਕੰਬਣੀ ਛਿੜ ਜਾਂਦੀ ਹੈ ਵੀ ਭਾਈ ਕੀ ਇੰਨਾ ਕੁਝ ਸੰਭਵ ਹੈ। ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਵੱਡੀ ਕਨਵੈਨਸ਼ਨ ਹੋਈ, ਵੱਡੀ ਗਿਣਤੀ 'ਚ ਨੌਜਵਾਨ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚੇ। ਇਹ ਨੌਜਵਾਨ ਇੱਥੇ ਕਿਉਂ ਆਏ, ਕੀ ਪ੍ਰਣ ਲਿਆ, ਕੀ ਏਮ ਹੈ, ਉਹ ਸਾਰੀ ਜਾਣਕਾਰੀ ਲੈਣ ਦੇ ਲਈ ਧਰਮਿੰਦਰ ਮੁਕੇਰੀਆਂ ਹੁਣਾਂ ਨਾਲ ਗੱਲਬਾਤ ਕਰਦੇ ਆ। ਇਹਨਾਂ ਦੀ ਜਥੇਬੰਦੀ ਨੇ ਇਕੱਠ ਕੀਤਾ, ਕੀ ਕੁਝ ਹੋਇਆ, ਕਿਵੇਂ ਰਿਹਾ, ਸਾਰੀ ਜਾਣਕਾਰੀ ਲਵਾਂਗੇ। ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕ ਹੈ, ਤੁਸੀਂ ਅੱਜ ਦੇ ਮੁਬਾਰਕ ਦਿਨ ਦੇ ਉੱਪਰ ਇਹ ਪ੍ਰੋਗਰਾਮ ਰੱਖਿਆ, ਕਨਵੈਨਸ਼ਨ ਕੀਤੀ। ਸਵਾਲ ਮੇਰਾ ਇਹ ਸੀ ਕਿ ਨੌਜਵਾਨੀ ਦੇ ਵਿੱਚ ਕੱਢਣ ਪਾਉਣ ਨੂੰ ਕੀ ਹੈ, ਨੌਜਵਾਨੀ ਦੇ ਖਿਲਾਫ ਸਰਕਾਰ ਜੋ ਕੁਝ ਕਰ ਰਹੀ ਹੈ, ਜੋ ਕੁਝ ਅਸੀਂ ਸਰਕਾਰ ਤੋਂ ਆਸ ਕਰਦੇ ਹਾਂ, ਜਿਸ ਤਰੀਕੇ ਦੇ ਨਾਲ ਉਹਦੇ ਉਲਟ ਵਰਤਾਂਤ ਚੱਲ ਰਹੇ ਨੇ। ਬੇਸ਼ੱਕ ਉਹ ਨਸ਼ਾ ਹੋਵੇ, ਬੇਸ਼ੱਕ ਉਹ ਬੇਰੁਜ਼ਗਾਰੀ ਹੋਵੇ, ਬੇਸ਼ੱਕ ਵੱਖ-ਵੱਖ ਤਰੀਕੇ ਦੇ ਉਹ ਕਾਂਡ ਹੋਣ ਜਿਹੜੇ ਹਰੇਕ ਵਾਰੀ ਸਾਡੇ ਲੱਤਾਂ 'ਚ ਹੀ ਗੋਲੀ ਵੱਜਦੀ ਹੈ ਕਿ ਭਾਈ ਇੱਕ ਬਕੂਹਾ ਉੱਥੋਂ ਹਥਿਆਰ ਕੱਢਣ ਗਏ ਤੇ ਇਸ ਨੌਜਵਾਨ ਨੇ ਉੱਥੋਂ ਹਥਿਆਰ ਕੱਢ ਕੇ ਸਾਡੇ ਬੰਦੇ ਦੇ ਹੀ ਪੈਰ 'ਚ ਗੋਲੀ ਮਾਰ ਦਿੱਤੀ, ਇਸ ਤੋਂ ਬਾਅਦ ਇਨਕਾਊਂਟਰ ਹੋ ਗਿਆ। ਆਏ ਦਿਨ ਅਸੀਂ ਖਬਰਾਂ ਭਰੀਆਂ ਹੋਈਆਂ ਦੇਖਦੇ ਹਾਂ, ਸਾਡਾ ਵਾਤਾਵਰਨ ਲੁੱਟਿਆ ਜਾ ਰਿਹਾ ਹੈ, ਸਾਨੂੰ ਹਰੇਕ ਪਾਸਿਓਂ ਠੱਗੀ ਵੱਜ ਰਹੀ ਹੈ। ਮੇਰਾ ਸਵਾਲ ਨੌਜਵਾਨੀ ਨੂੰ ਲੈ ਕੇ, ਜਦੋਂ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦੇ ਹਾਂ ਤਾਂ ਅੱਜ ਦੀ ਨੌਜਵਾਨੀ ਦਾ ਤਸੱਵਰ ਕਰਦੇ ਹਾਂ, ਅੱਜ ਦੀ ਨੌਜਵਾਨੀ ਨੂੰ ਦੇਖਦੇ ਹਾਂ, ਤੁਹਾਡੇ ਜ਼ਿਹਨ 'ਚ ਕੀ ਆਉਂਦਾ ਹੈ, ਅਸੀਂ ਉਹਨਾਂ ਦੇ ਮੁਕਾਬਲੇ ਕਿੱਥੇ ਖੜੇ ਹਾਂ? ਦੇਖੋ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਪੰਜਾਬ ਦੀ ਨੌਜਵਾਨੀ ਤੋਂ ਕੱਢਣ ਪਾਉਣ ਦੇ ਲਈ ਕੀ ਹੈ, ਪੰਜਾਬ ਦੀ ਨੌਜਵਾਨੀ ਉਹ ਹੈ ਜਿਹੜੀ ਕਰਤਾਰ ਸਿੰਘ ਸਰਾਭੇ, ਭਗਤ ਸਿੰਘ ਤੇ ਊਧਮ ਸਿੰਘ ਦੀ ਵਾਰਸ ਹੈ। ਤੇ ਜੋ ਕੱਢਿਆ ਪਾਇਆ ਕਰਤਾਰ ਸਰਾਭੇ, ਭਗਤ ਤੇ ਊਧਮ ਸਿੰਘ ਉਹਨਾਂ ਨੇ ਹੈ, ਉਹੀ ਕੱਢਿਆ ਪਾਇਆ ਪੰਜਾਬ ਦੀ ਨੌਜਵਾਨੀ ਤੋਂ ਜਾ ਸਕਦਾ ਹੈ। ਤੇ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਜਥੇਬੰਦ ਕਰਕੇ ਉਹਨੇ ਵੱਲੋਂ ਨਸ਼ੇ ਤੇ ਬੇਰੁਜ਼ਗਾਰੀ ਦੇ ਵਿਰੁੱਧ ਵੱਡਾ ਅੰਦੋਲਨ ਖੜੇ ਕਰਨ ਦੇ ਲਈ ਅਸੀਂ ਇਹ ਚਾਹੁੰਦੇ ਹਾਂ, ਅਸੀਂ ਕੱਢਣ ਪਾਉਣ ਵਾਲਾ ਇਹ ਕੰਮ ਕਰਨਾ ਚਾਹੁੰਦੇ ਹਾਂ ਵੀ ਉਹਨਾਂ ਨੌਜਵਾਨਾਂ ਨੂੰ ਜਥੇਬੰਦ ਕਰੀਏ ਤੇ ਜਥੇਬੰਦ ਕਰਕੇ ਸਰਕਾਰ ਜਿਹੜੀਆਂ ਲਗਾਤਾਰ ਨਸ਼ਾ ਵੀ ਵਿਕਾ ਰਹੀਆਂ, ਜਿਹੜੀਆਂ ਬੇਰੁਜ਼ਗਾਰੀ ਦੇ ਹਾਲਾਤ ਵੀ ਬਣਾ ਰਹੀਆਂ, ਉਹਦੇ ਵਿਰੁੱਧ ਇੱਕ ਵੱਡਾ ਅੰਦੋਲਨ ਜਿਹੜਾ ਤਿਆਰ ਕੀਤਾ ਜਾਵੇ ਪੰਜਾਬ 'ਚ, ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ਾ ਵੀ ਅਸਲ ਦੇ ਵਿੱਚ ਖਤਮ ਹੋਵੇ, ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਦਾ ਵੀ ਖਾਤਮਾ ਹੋਵੇ। ਉਹਦੇ ਤੋਂ ਅੱਗੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੀ ਸਰਕਾਰ ਹੈ ਜਿਹਦੇ ਵੱਲੋਂ ਲਗਾਤਾਰ ਹਰ ਪ੍ਰਕਾਰ ਦੀ ਲੁੱਟ ਕੀਤੀ ਜਾ ਰਹੀ ਹੈ, ਚਾਹੇ ਵਾਤਾਵਰਨ ਦੀ, ਚਾਹੇ ਉਹ ਇਲੀਗਲ ਮਾਈਨਿੰਗ ਨਾਲ ਕਹਿ ਲਈਏ, ਚਾਹੇ ਹੋਰ ਜਿਹੜਾ ਪੋਲੂਸ਼ਨ ਹੈ, ਪਾਣੀ ਦੇ ਪੋਲੂਸ਼ਨ ਹੈ ਉਹਦੇ ਨਾਲ ਕਹਿ ਲਈਏ, ਉਸ ਸਰਕਾਰ ਦੇ ਵਿਰੁੱਧ ਵੀ, ਕਿਉਂਕਿ ਇਹ ਸਰਕਾਰ ਕੰਮ ਕਰ ਰਹੀ ਹੈ ਵੱਡੇ ਕਾਰਪੋਰੇਟ ਘਰਾਣਿਆਂ ਦੇ ਲਈ, ਵੱਡੇ ਅਮੀਰਾਂ ਦੇ ਲਈ, ਜਿਹੜੇ ਵੱਡੇ ਫੈਕਟਰੀਆਂ ਦੇ ਮਾਲਕਾਂ ਦੇ ਲਈ, ਉਹਨਾਂ ਦੇ ਵਿਰੁੱਧ ਵੀ ਜਿਹੜਾ ਖੜੇ ਹੋਣ ਦੀ ਲੋੜ ਹੈ। ਕਿਉਂਕਿ ਜੇ ਧਰਤੀ ਦੇ ਅਸੀਂ ਮਾਲਕ ਨਹੀਂ ਹੈ, ਅਸੀਂ ਦੇ ਕਿਰਾਏਦਾਰ ਹੈ,
ਇਹ ਧਰਤੀ ਜੀਣ ਲੱਕ ਰਹਿ ਸਕੇ ਆਉਣ ਵਾਲੀ ਨਸਲਾਂ ਦੇ ਲਈ ਵੀ, ਉਹਦੇ ਲਈ ਵੀ ਸਾਨੂੰ ਲੜਨ ਦੀ ਲੋੜ ਹੈ। ਤੇ ਸਰਕਾਰਾਂ ਜਿਹੜੀਆਂ ਲਗਾਤਾਰ ਅਜਿਹਾ ਕਰ ਰਹੀਆਂ ਵਰਤਾਰਾ ਜਿਹਦੇ ਨਾਲ ਵਾਤਾਵਰਣ ਦਾ ਲਗਾਤਾਰ ਉਜਾੜਾ ਹੋ ਰਿਹਾ, ਜਿਹਦੇ ਨਾਲ ਸਾਡੇ ਪਾਣੀ ਦਾ ਉਜਾੜਾ ਹੋ ਰਿਹਾ, ਉਹਦੇ ਵਿਰੁੱਧ ਵੀ ਤਕੜੇ ਹੋ ਕੇ ਜਥੇਬੰਦ ਹੋ ਕੇ ਇੱਕ ਮਾਹੌਲ ਅਖਤਿਆਰ ਕੀਤਾ ਜਾਵੇ, ਮਾਹੌਲ ਤਿਆਰ ਕੀਤਾ ਜਾਵੇ ਕਿ ਇਹ ਪੋਲੂਸ਼ਨ ਨਹੀਂ ਹੋਣ ਦਿੱਤਾ ਜਾਊਗਾ। ਇਹ ਸਰਕਾਰ ਜਿਸ ਦੇ ਵਿੱਚ ਆਪਾਂ ਇਸ ਸਮੇਂ ਆ, ਇਹ ਭਗਤ ਸਿੰਘ ਦੀ ਤਸਵੀਰ ਲਾਉਂਦੀ ਹੈ, ਡਾਕਟਰ ਅੰਬੇਦਕਰ ਹੋਣਾ ਦੀ ਤਸਵੀਰ ਲਾਉਂਦੀ ਹੈ, ਉਹਨਾਂ ਦੀ ਆਈਡੀਓਲੋਜੀ ਤੇ ਕੰਮ ਕਰਨ ਦੀ ਗੱਲ ਕਰਦੀ ਹੈ। ਭਗਤ ਸਿੰਘ ਤਾਂ ਸਾਮਰਾਜਵਾਦ ਦੇ ਖਿਲਾਫ ਸੀ। ਭਗਤ ਸਿੰਘ ਹੁਣੀ ਤਾਂ ਜਿਹੜਾ ਤੁਸੀਂ ਗੱਲ ਕੀਤੀ ਹੈ ਨਿੱਜੀਕਰਨ ਦੀ, ਏਕਾਧਿਕਾਰ ਹੋ ਜਾਣਾ ਕਿਸੇ ਵੀ ਚੀਜ਼ ਦੇ ਉੱਪਰ, ਉਸ ਦੇ ਖਿਲਾਫ ਖੜਨ ਦੀ ਗੱਲ ਕਰਦਾ ਸੀ। ਪਰ ਇੱਥੇ ਤਾਂ ਲਗਾਤਾਰ ਅਸੀਂ ਉਹ ਚੀਜ਼ਾਂ ਦੇਖ ਰਹੇ ਹਾਂ ਕਿ ਇੰਡਸਟਰੀਅਲਿਸਟਾਂ ਨੂੰ ਈਜ਼ ਆਫ ਬਿਜ਼ਨਸ ਦੇ ਨਾਮ ਦੇ ਉੱਪਰ ਇਦਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਈ ਲੁੱਟ ਲਓ ਜਿੰਨਾ ਲੁੱਟ ਸਕਦੇ ਆ। ਬੇਸ਼ੱਕ ਉਹ ਵਾਤਾਵਰਨ ਹੋਵੇ, ਬੇਸ਼ੱਕ ਸਾਡੇ ਪਿੰਡ ਹੋਣ, ਬੇਸ਼ੱਕ ਸਾਡੀ ਕਹਿ ਲਈਏ ਵੀ ਵਾਹੀਯੋਗ ਜ਼ਮੀਨ ਹੋਵੇ, ਹਰੇਕ ਪਾਸੇ ਲੁੱਟਿਆ ਜਾ ਰਿਹਾ ਹੈ। ਤੇ ਫਿਰ ਤੁਸੀਂ ਸਰਕਾਰ ਤੋਂ ਕਿਵੇਂ ਆਸਬੰਦ ਹੋ ਸਕਦੇ ਜਾਂ ਅਸੀਂ ਕਿਵੇਂ ਸਰਕਾਰ ਤੋਂ ਆਸਬੰਦ ਹੋ ਸਕਦੇ? ਹਾਲਾਂਕਿ ਸਾਨੂੰ ਹੋਣਾ ਚਾਹੀਦਾ, ਗੱਲ ਇਹ ਵੀ ਨਾਲ ਹੈ, ਕਿਉਂਕਿ ਅਸੀਂ ਜੇ ਵੋਟਾਂ ਪਾ ਕੇ ਉਹਨਾਂ ਨੂੰ ਚੁਣਦੇ ਆ, ਆਸ ਵੀ ਤਾਂ ਉਹਨਾਂ ਤੋਂ ਕਰਨੀ ਹੈ ਨਾ। ਫਿਰ ਇਹ ਦੋਵੇਂ ਕੰਟਰਾਡਿਕਟਰੀ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਕਿ ਇੱਕ ਪਾਸੇ ਤਸਵੀਰ ਲਾਉਣੀ, ਦੂਸਰੇ ਪਾਸੇ ਬਿਲਕੁਲ ਉਹਦੇ ਵਿਪਰੀਤ ਚੀਜ਼ਾਂ ਕਰਨੀਆਂ? ਦੇਖੋ ਇਹ ਸਦਾ ਹੋਇਆ ਹੈ ਕਿ ਕਾਨੂੰਨ ਸਰਕਾਰ ਬਣਾਉਂਦੀ ਤਾਂ ਲੋਕਾਂ ਦੇ ਲਈ ਹੈ, ਪਰ ਉਹ ਕਾਨੂੰਨ ਹੁੰਦੇ ਲੋਕਾਂ ਦੇ ਹੱਕ ਦੇ ਵਿੱਚ ਨਾ ਦੇ ਮੁਤਾਬਕ, ਪਰ ਉਹ ਕਾਨੂੰਨਾਂ ਦੇ ਵਿੱਚ, ਕਿਉਂਕਿ ਆਮ ਲੋਕ ਪੜ੍ਹਦੇ ਥੋੜੀ ਹੈਗੇ ਆ, ਉਹ ਤਾਂ ਵਿਚਾਰੇ ਮਹਿੰਗਾਈ, ਬੇਕਾਰੀ ਜਾਂ ਜਿਹੜੀਆਂ ਜੋ ਕੁਦਰਤੀ ਰੋਜ਼ ਅਲਾਮਤਾਂ ਆ ਉਹਦਾ ਭਾਰ ਚੱਲੀ ਬੈਠੇ ਆ। ਉਹ ਕਾਨੂੰਨ ਲਗਾਤਾਰ ਲੋਕਾਂ ਦੇ ਉਹਨਾਂ ਦੇ ਵਿੱਚ ਜਿਹੜਾ ਲੋਕਾਂ ਦੇ ਅਗੇਂਸਟ ਜਿਹੜੇ ਫੈਸਲੇ ਹੁੰਦੇ ਆ, ਕਹ ਲਈਏ ਖੇਤੀ ਦੇ 3 ਕਾਲੇ ਕਾਨੂੰਨ, ਚੌਥਾ ਬਿਜਲੀ ਸੋਧ ਬਿੱਲ, ਕਿਉਂ ਲੜੇ ਪੰਜਾਬ ਦੇ ਲੋਕ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਭਾਰਤ ਦੀ ਕਿਸਾਨ ਜਥੇਬੰਦੀਆਂ? ਕਿਉਂਕਿ ਉਹ ਕਾਨੂੰਨ ਇਹਦਾ ਲਿਖੇ ਸੀਗੇ ਦਾ ਫਾਰਮਰ ਪ੍ਰੋਡਿਊਸ ਸੇਲ ਐਂਡ ਕਮਰਸ, ਪਰ ਸੁਣਨ ਨੂੰ ਵਧੀਆ ਲੱਗਦਾ, ਪਰ ਉਹਦੇ ਵਿੱਚ ਕੀ ਸੀ ਵੀ ਉਹ ਦੱਸਦਾ ਸੀਗਾ ਵੀ ਅਸੀਂ ਕਿਸਾਨੀ ਦੇ ਹੱਥ ਹੁਣ ਖੇਤ ਨਹੀਂ ਰਹਿਣ ਦੇਣੇ, ਉਹਦੇ ਹੱਥ ਜਿਹੜਾ ਹੈ ਕਿਸਾਨ ਦੀ ਜਿਹੜੀ ਉਜਰਤ ਹੈ, ਖੇਤੀ ਹੈ, ਉਹਦਾ ਅਨਾਜ ਆ ਉਹ ਰਹਿਣ ਨਹੀਂ ਦੇਣਾ, ਠੀਕ ਹੈ, ਉਹ ਕਾਰਪੋਰੇਟ ਪੱਖੀ ਹੋ ਜਾਣਾ ਹੈ। ਉਹੀ ਗੱਲ ਇੱਥੇ ਹੀ ਹੈ। ਅੱਜ ਹੁਣ ਭਗਵੰਤ ਮਾਨ ਨੇ ਕਾਨੂੰਨ ਬਣਾਇਆ ਵੀ ਜਿਹੜੇ ਲੋਕਾਂ ਨੇ ਲੜ ਕੇ ਪੂਰੇ ਵਰਲਡ ਦੇ 8 ਘੰਟੇ ਦਿਹਾੜੀ, 8 ਘੰਟੇ ਆਰਾਮ ਦੀ ਜ਼ਿੰਦਗੀ, 8 ਘੰਟੇ ਆਪਣੀ ਮਨਪਸੰਦਗੀ ਦੀ ਜ਼ਿੰਦਗੀ ਜੀਣੀ, ਇਹਦੇ ਲਈ ਲੜਾਈ ਲੜੀ, ਐਤਵਾਰ ਦਾ ਦਿਨ ਤਿਆਰ ਕੀਤਾ। ਅੱਜ ਭਗਵੰਤ ਮਾਨ ਨੇ ਸਰਕਾਰ ਨੇ ਜਿਹੜੇ ਕਹਿ ਲਈਏ 45 ਲੇਬਰ ਲਾ ਭੰਨ ਕੇ 4 ਕੋਡ ਬਣਾ ਦਿੱਤੇ ਵੀ ਹੁਣ 8 ਘੰਟਿਆਂ ਦੀ ਬਜਾਏ 12 ਘੰਟੇ ਦਿਹਾੜੀ ਹੋਊਗੀ। ਇਹ ਕਿੱਥੇ ਸਮਝ ਸਾਨੂੰ ਆਣੀ ਚਾਹੀਦੀ ਨਾ। ਜਿਹੜੀ ਤੁਸੀਂ ਕਹਿੰਦੇ ਹੋ ਵੀ ਇਹਦੇ ਤੋਂ ਆਸ, ਅਸੀਂ ਕੱਲੀ ਆਸ ਨਹੀਂ, ਅਸੀਂ ਇਹ ਕਹਿ ਰਹੇ ਹਾਂ ਵੀ ਸਰਕਾਰ ਤੋਂ ਆਸ ਰੱਖਣ ਦੀ ਲੋੜ ਨਹੀਂ, ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਉਹਦੇ ਤੋਂ ਕੰਮ ਕਰਾਉਣ ਦੀ ਲੋੜ ਹੈ। ਗੱਲ ਉਲਟ ਹੋ ਜਾਂਦੀ ਹੈ ਨਾ ਬਾਈ, ਆ ਤੁਹਾਡੀ ਗੱਲ ਠੀਕ ਹੈ, ਧੌਣ ਤੇ ਗੋਡਾ ਰੱਖਣ ਦੀ ਲੋੜ ਨਹੀਂ ਪੈਣੀ ਚਾਹੀਦੀ। ਮੈਂ ਇਹ ਕਹਿ ਰਿਹਾ ਇੱਥੇ ਸਾਡਾ ਗੱਲ ਅੜ ਰਹੀ ਹੈ ਵੀ ਸਾਡਾ ਤਾਂ ਐ ਹੋਣਾ ਚਾਹੀਦਾ ਵੀ ਸਰਕਾਰਾਂ ਇੰਨੀਆਂ ਸਦਾਚਾਰ ਵਾਲੀਆਂ ਹੋਣ, ਇੰਨੀਆਂ ਸੁਲੱਖਣੀਆਂ ਹੋਣ ਕਿ ਉਹ ਲੋਕਾਂ ਦੇ ਲਈ ਕੰਮ ਕਰਨ, ਲੋਕ ਉਹਨਾਂ ਦੀ ਪਹਿਲ ਤੇ ਹੋਣ, ਨਾ ਕਿ ਕਾਰਪੋਰੇਟ ਕੋਈ ਲੁਧਿਆਣੇ 'ਚ ਬੈਠਾ ਇੰਡਸਟਰੀਲਿਸਟ ਉਹਨਾਂ ਦੀ ਪਹਿਲ ਨਾ ਹੋਵੇ। ਪਹਿਲ ਉਹ ਹੋਣ ਜਿਨ੍ਹਾਂ ਦੇ ਘਰਾਂ ਵਿੱਚ ਦੀ ਉਹ ਗੰਦੇ ਨਾਲੇ ਲੰਘ ਰਹੇ ਨੇ, ਜਿਹੜੇ ਉਹਨਾਂ ਦੇ ਦੋਨੋਂ ਪਾਸੇ ਰਹਿ ਕੇ ਕੈਂਸਰ ਦੀ ਮਾਰ ਚੱਲ ਰਹੇ ਨੇ। ਇਹ ਗੱਲ ਮੈਂ ਕਰ ਰਿਹਾ। ਲੜਾਈ ਸਾਨੂੰ ਕਿਉਂ ਲੜਨ ਨੌਜਵਾਨ? ਲੜਾਈ ਹੁਣ ਤਾਂ ਚਲੋ ਲੜਨੀ ਪੈ ਰਹੀ ਹੈ, ਸਗੋਂ ਉਹਨਾਂ ਤੋਂ ਓਪਰਚੁਨਿਟੀਜ਼ ਹੋਣ, ਉਹ ਚੰਗੀਆਂ ਪੜ੍ਹਾਈਆਂ ਕਰਕੇ ਦੇਸ਼ ਨੂੰ ਅੱਗੇ ਲਿਜਾਣ ਦੇ ਲਈ ਕੰਮ ਕਰਨ। ਮੈਂ ਤਾਂ ਇਹ ਕਹਿ ਰਿਹਾ, ਇਹ ਉਲਟ ਹੋਣਾ ਚਾਹੀਦਾ। ਮੈਂ ਇਹਦੇ ਤੇ ਗੱਲ ਕਹਿਦਾ ਵੀ ਇਹ ਗੱਲ ਨਾ ਬੜੀ ਔਖੀ ਹੈ ਲੋਕਾਂ ਦੇ ਸਮਝ ਆਣੀ ਵੀ ਡਿਵੈਲਪਮੈਂਟ ਦਾ ਮਾਡਲ ਕੀ ਹੈ। ਅੱਜ ਸਾਡੇ ਭਾਰਤ ਦਾ ਡਿਵੈਲਪਮੈਂਟ ਦਾ ਮਾਡਲ ਪੂੰਜੀਵਾਦ ਦਾ ਮਾਡਲ ਹੈ। ਉਹ ਚਾਹ ਕੇ ਵੀ ਸਰਕਾਰ, ਚਾਹੇ ਅਕਾਲੀ ਦਲ ਭਾਜਪਾ ਦੀ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਆਮ ਆਦਮੀ ਪਾਰਟੀ ਦੀ ਹੋਵੇ, ਉਹਨੇ ਆਪਣੀ ਡਿਵੈਲਪਮੈਂਟ ਦਾ ਮਾਡਲ ਕਾਰਪੋਰੇਟ ਪੱਖੀ ਰੱਖਣਾ ਹੈ। ਉਹਨੇ ਕਾਨੂੰਨ ਅਜਿਹਾ ਨਹੀਂ ਬਣਾਉਣਾ ਜਿਹਦੇ ਵਿੱਚ ਮਜ਼ਦੂਰਾਂ ਨੂੰ ਜਿਹੜੀ ਹੈ ਸਹੀ ਉਜਰਤ, ਸਹੀ ਰੁਜ਼ਗਾਰ ਮਿਲੇ ਤੇ ਉਹ ਰੁਜ਼ਗਾਰ ਦੇ ਵਿੱਚ ਉਹਨਾਂ ਨੂੰ ਜਿੰਨੀ ਉਹਨਾਂ ਨੂੰ ਲੋੜ ਹੈ ਉਨਾ ਮਿਹਨਤਾਨਾ ਮਿਲੇ। ਅੱਛਾ, ਇਹਦੇ ਲਈ ਮੇਰੇ ਜ਼ਿਹਨ 'ਚ ਗੱਲ ਆਉਂਦੀ ਹੈ ਕਿ ਉਹਦੇ ਲਈ ਸਭ ਤੋਂ ਭਾਰੀ ਫਿਰ ਫੰਡਿੰਗ ਹੈ ਜਾਂ ਫਿਰ ਕੋਈ ਹੋਰ ਚੀਜ਼ ਰੋਕਦੀ ਹੈ? ਨਹੀਂ, ਗੱਲ ਇਹ ਨਹੀਂ ਗੱਲ ਹੈਗੀ ਹੈ। ਗੱਲ ਇਹ ਹੈ ਵੀ ਜਿਹੜਾ ਵਰਲਡ ਪੱਧਰ ਦੇ ਉੱਪਰ ਲਗਾਤਾਰ ਚੱਲਿਆ ਹੋਇਆ, ਜਿਹੜੀ ਖਾਨਾ ਜੰਗੀ ਲੱਗੀ ਹੋਈ ਹੈ ਵਰਲਡ ਪੱਧਰ ਦੇ ਉੱਪਰ, ਅਮਰੀਕਾ ਜਿਹਨੂੰ ਡੋਮੀਨੇਟ ਕਰਦਾ ਪਿਆ ਹੈ, ਮੋਦੀ ਕਿਉਂ ਅੱਗੇ ਗੋਡੇ ਟੇਕੀ ਜਾਂਦਾ ਪਿਆ ਅਮਰੀਕਾ ਦੇ ਅੱਗੇ? ਗੱਲ ਇਹ ਹੈ ਨਾ ਵੀ ਕਿਉਂਕਿ ਜਿਹੜਾ ਅਮਰੀਕਾ ਆਪਣਾ ਕਾਰਪੋਰੇਟ ਘਰਾਣਿਆਂ ਦਾ ਆਪਣਾ ਪੂੰਜੀਵਾਦ ਦਾ ਜਿਹੜਾ ਮਾਡਲ ਸਾਰੇ ਜਗ੍ਹਾ ਤੇ ਬਣਾ ਕੇ ਰੱਖਿਆ ਹੋਇਆ ਹੈ, ਜਿਹੜੇ 44 ਦੇਸ਼ਾਂ ਦਾ IMF ਬਣਾ ਕੇ ਰੱਖਿਆ ਹੋਇਆ ਹੈ, ਜਿਹਦਾ ਮੈਂਬਰ ਪਾਕਿਸਤਾਨ ਵੀ ਹੈ, ਉਹ 8500 ਕਰੋੜ ਰੁਪਇਆ ਪਾਕਿਸਤਾਨ ਨੂੰ ਫੰਡ ਦਿੰਦਾ ਹੈ। ਇਹ ਨਹੀਂ ਕਹਿੰਦਾ ਵੀ ਪਾਕਿਸਤਾਨ ਤੇ ਭਾਰਤ ਦੋਨੇ ਜੰਗਾਂ ਨਾਲ ਲੜਨ, ਪਰ ਇਹ ਕਹਿ ਰਿਹਾ ਵੀ ਅਸੀਂ ਤੁਹਾਨੂੰ ਪੈਸਾ ਦਿੰਨੇ, ਕਰਜ਼ਾ ਲੈਣੇ, ਤੁਸੀਂ ਲੜੋ ਆਪਸ ਦੇ ਵਿੱਚ, ਕਿਉਂਕਿ ਪੈਸਾ ਉਹਨਾਂ ਦਾ ਵਿਕਣਾ, ਵਪਾਰ ਉਹਨਾਂ ਦਾ ਬਣਨਾ ਹੈ। ਜਿਹੜਾ ਭਾਰਤਮਾਲਾ ਪ੍ਰੋਜੈਕਟ ਬਣਦਾ ਪਿਆ ਹੈ ਉਹਦੇ ਵਿੱਚ ਅਸੀਂ ਆਮ ਸਧਾਰਨ ਲੋਕ ਥੋੜੀ ਚੱਲਣੇ ਆ। ਕਹਿ ਲਈਏ ਵੀ ਧਰਮਿੰਦਰ
ਮਹਿੰਦਰ ਉਸ ਸੜਕ ਤੇ ਜਾਊਗਾ, ਮੇਰਾ ਬਾਪ ਕਿਸਾਨੀ ਕਰਦਾ ਹੈ, ਉਹ ਤਾਂ ਕਦੀ ਦਿੱਲੀ ਨਹੀਂ ਗਿਆ ਸਾਰੀ ਉਮਰ ਦੇ ਵਿੱਚ, ਉਹਨੂੰ ਖੇਤੀ ਕਰਨ ਦਾ ਪਤਾ। ਪਰ ਅਦਾਨੀ ਦੇ ਲਈ, ਅਵਾਨੀ ਦੇ ਲਈ ਮੰਡੀ ਪੂਰੇ ਬਲਦ ਦੀ ਮੰਡੀ ਹੈ। ਮੇਰੇ ਪਿੰਡ ਦਾ ਕਿਸਾਨ ਬਤੌਰ ਮੈਂ ਕਿਸਾਨ ਆਪਣੀ 2 ਕਿਲੋਮੀਟਰ ਜਿਹੜੀ ਮੰਡੀ ਹੈ, ਮੈਂ ਉੱਥੇ ਅਨਾਜ ਵੇਚ ਸਕਦਾ ਹਾਂ, ਪਰ ਮੈਂ ਦਿੱਲੀ ਜਾ ਕੇ ਅਨਾਜ ਨਹੀਂ ਆਜ਼ਾਦ ਪਰ ਮੰਡੀ ਦੇ ਵਿੱਚ ਵੇਚ ਸਕਦਾ, ਪਰ ਅਦਾਨੀ ਨਹੀਂ ਵੇਚ ਸਕਦਾ। ਉਸ ਜਿਹੜਾ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਬਣਨਾ, ਨਾ ਤੁਸੀਂ ਉੱਤੇ ਗੱਡੀ ਚਾੜ ਸਕਦੇ ਹੋ, ਜਾਣਾ ਤੁਹਾਡੇ ਖੇਤਾਂ ਵਿੱਚ ਦੀ ਹੈ, ਭਾਵੇਂ ਦੋਨੇ ਪਾਸੇ ਤੁਹਾਨੂੰ ਗਮਲੇ ਰੱਖਣ ਨੂੰ ਜਗ੍ਹਾ ਹੀ ਬਚੇ, ਇੱਕ ਖੇਤ ਦੇ ਵਿੱਚੋਂ ਜਦੋਂ ਉਹਨੇ ਲੰਘਣਾ। ਗੱਲ ਇੱਥੇ ਖੜੀ ਹੈ ਵੀ ਸਰਕਾਰ ਕਾਰਪੋਰੇਟਾਂ ਨੂੰ ਤਕੜਾ ਕਰਨ ਦੇ ਲਈ ਖੜੀ ਹੈ ਤਾਂ ਕਿ ਉਹ ਹਰ ਚੀਜ਼ ਦੇ ਉੱਪਰ ਕਾਬਜ਼ ਹੋਣ। ਅੱਜ ਅਦਾਨੀ ਅਬਾਨੀ ਸਾਡੇ ਯਾਤਾਯਾਤ ਤੇ ਹਾਵੀ ਹੈ, ਸਾਡੀ ਸਿਹਤ ਸਹੂਲਤਾਂ ਤੇ ਹਾਵੀ ਹੈ, ਸਾਡੀ ਟੈਲੀਕਮਿਊਨੀਕੇਸ਼ਨ ਤੇ ਹਾਵੀ ਹੈ। ਸਿਰਫ ਫੂਡ ਸਟਫ ਹੈ ਵੀ ਖਾਣ ਵਾਲੇ ਖਾਦ ਪਦਾਰਥ ਹੈ ਜਿਹੜੇ ਇਹਨਾਂ ਤੋਂ ਹਜੇ ਤੱਕ ਬਾਹਰੀ ਆ ਉਸ ਪੱਧਰ ਤੇ ਮੋਨੋਪੋਲੀ ਹੋਈ ਜਾ ਰਹੀ ਹੈ। ਹੁਣ ਉਹਦੇ ਤੇ ਵੀ ਉਹ ਕਾਬਜ਼ ਹੋਣਾ ਚਾਹੁੰਦੇ ਆ ਕਿਉਂਕਿ ਜਿਹੜਾ ਸਾਰਾ ਕਾਰੋਬਾਰ ਬੰਦ ਕਰਕੇ ਸਿਰਫ ਇੱਕੋ ਦੁੱਕਾ ਵਪਾਰੀਆਂ ਨੂੰ ਦੇਣਾ ਚਾਹੁੰਦੇ ਆ। ਤੁਸੀਂ ਇਹ ਸਮਝੋ ਵੀ ਜਿਹੜੀ ਈਸਟ ਇੰਡੀਆ ਕੰਪਨੀ ਆ ਕੇ ਦੇਸ਼ ਦੇ ਉੱਪਰ ਕਾਬਜ਼ ਸੀਗੀ, ਉਹ ਈਸਟ ਇੰਡੀਆ ਕੰਪਨੀ ਦਾ ਦੂਜਾ ਮਾਡਲ ਇਹਨਾਂ ਸਰਕਾਰਾਂ ਦੇ ਰੂਪ ਦੇ ਵਿੱਚ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਚਾਹੇ ਉਹ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੈ, ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਹੈ, ਚਾਹੇ ਉਹ ਦਿੱਲੀ ਦੇ ਕੇਂਦਰ ਸਰਕਾਰ ਨਰਿੰਦਰ ਮੋਦੀ ਦੀ ਭਾਜਪਾ ਦੀ ਸਰਕਾਰ ਹੈ। ਇਹਨਾਂ ਦੋਨਾਂ ਦੇ ਵੱਲੋਂ ਜਿਹੜੇ ਅਦਾਨੀ ਅਬਾਨੀ ਵਰਗੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਤਕੜੇ ਕੀਤੇ ਜਾ ਰਹੇ ਆ ਤੇ ਤਾਂ ਕਿ ਹਰ ਚੀਜ਼ ਦੇ ਉੱਪਰ ਕਾਬਜ਼ ਹੋ ਸਕੇ। ਅਸੀਂ ਇਕੱਲੀ ਇਹ ਨਹੀਂ ਵੀ ਬੇਰੁਜ਼ਗਾਰੀ ਦੇ ਲਈ ਲੜ ਰਹੇ ਹਾਂ, ਨਸ਼ੇ ਦੇ ਖਿਲਾਫ ਲੜ ਰਹੇ ਹਾਂ। ਅਸੀਂ ਇਹ ਕਹਿੰਦੇ ਆ ਵੀ ਇਹਨਾਂ ਮੁੱਦਿਆਂ ਤੇ ਜਥੇਬੰਦ ਹੋਵੋ, ਜਿਹੜੀਆਂ ਸਰਕਾਰਾਂ ਉਹਨਾਂ ਕੋਲ ਮੰਗ ਕਰੋ ਕਿਉਂਕਿ ਉਹ ਵਾਅਦਾ ਕਰਦੀਆਂ ਹੈ ਕਿ ਅਸੀਂ ਕੰਮ ਲੋਕਾਂ ਦੇ ਲਈ ਕਰਾਂਗੇ, ਪਰ ਅਸੀਂ ਬੋਲਦੇ ਨਹੀਂ, ਉਹ ਕੰਮ ਫਿਰ ਵੱਡੇ ਵੱਡੇ ਸਰਮਾਏਦਾਰਾਂ ਦੇ ਲਈ ਕਰਦੇ ਆ। ਪਹਿਲਾਂ ਤਾਂ ਇਹ ਕੀਤਾ ਜਾ ਸਕੇ, ਪ੍ਰਾਪਤੀਆਂ ਕੀਤੀ ਜਾਣ, ਜਿੰਨੇ ਉਹਨਾਂ ਕੋਲ ਕੰਮ ਕਰਾਏ ਜਾ ਸਕਦੇ ਉਹ ਕਰਾਏ ਜਾਣ ਤੇ ਇੱਕ ਚੰਗੀ ਲੀਡਰਸ਼ਿਪ ਤਿਆਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸੱਤਾ ਦੀ ਕੁਰਸੀਆਂ ਤੋਂ ਵੀ ਬਾਹਰ ਕੱਢੋ ਕਿਉਂਕਿ ਅਸੀਂ ਭਗਤ ਸਿੰਘ ਦੀ ਗੱਲ ਦੇ ਉੱਪਰ ਖੜੇ ਆ ਵੀ ਨੌਜਵਾਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਰਥਿਕ ਮੁੱਦਿਆਂ ਦੇ ਉੱਪਰ ਜਥੇਬੰਦ ਹੋਣ ਦੀ ਲੋੜ ਹੈ। ਇੱਥੇ ਮੈਂ ਤੁਹਾਡੀ ਗੱਲ ਟੋਕਦਾ, ਤੁਸੀਂ ਇੱਕ ਵਿਦਿਆਰਥੀ ਜਥੇਬੰਦੀ ਦੇ ਨਾਲ ਵੀ ਜੁੜੇ ਹੋ, ਵਿਦਿਆਰਥੀ ਵੱਡੀ ਗਿਣਤੀ ਆ ABC, ਪਰ ਗੱਲ ਇਹ ਹੈ ਨਾ ਇਸੇ ਕਨਵੈਨਸ਼ਨ ਤੋਂ ਜਾਣ ਤੋਂ ਬਾਅਦ ਕਿੰਨੇ ਲੋਕਾਂ ਤੇ ਅਸਰ ਰਹਿੰਦਾ, ਕਿੰਨੇ ਲੋਕ ਉਸ ਤੇ ਪਹਿਰਾ ਦਿੰਦੇ ਆ, ਆਪਣੀ ਉਮਰ ਇੱਧਰ ਨੂੰ ਲਾਉਣ ਬਾਰੇ ਸੋਚਦੇ ਨੇ ਕਿਉਂਕਿ 1 ਸਾਲ ਜਾਂ 2 ਸਾਲ ਚ ਹੋ ਜਾਣ ਵਾਲਾ ਕੰਮ ਨਹੀਂ ਹੈਗਾ, ਇਹਨੂੰ ਸਾਲਾਂ ਦਰ ਸਾਲ ਉਮਰਾਂ ਲਾਉਣੀਆਂ ਪੈਣਗੀਆਂ। ਫਿਰ ਤੁਸੀਂ ਕਿੰਨੀ ਕੁ ਅੱਗ ਦੇਖਦੇ ਹੋ ਅੱਜ ਦੇ ਸਟੂਡੈਂਟਸ ਦੇ ਵਿੱਚ, ਅੱਜ ਦਾ ਵਿਦਿਆਰਥੀ ਵਰਗ ਹੈ ਜਿਹੜਾ ਉਹ ਚ ਕਿੰਨੀ ਕੁ ਅੱਗ ਦੇਖਦੇ ਹੋ? ਨਿਰਾਸ਼ਾ ਹੁੰਦੀ ਹੈ ਜਾਂ ਫਿਰ ਸੌਖਾ ਲੱਗਦਾ ਕਿ ਨਹੀਂ ਯਾਰ ਬੱਚਿਆਂ ਦੇ ਵਿੱਚ ਅੱਗ ਹੈ, ਇਹ ਬਦਲ ਲੈਣਗੇ ਬਹੁਤ? ਦੇਖੋ ਇਹਨਾਂ ਚ ਅੱਗ ਹੈ ਤਾਂ ਹੀ ਦਿੱਲੀ ਦੇ ਜਿਹੜੇ ਕਹਿ ਲਈਏ ਜਿੰਨੇ ਬਾਰਡਰ ਤੋੜ ਕੇ 26 ਤੇ 27 ਨਵੰਬਰ 2020 ਦੇ ਵਿੱਚ ਦਿੱਲੀ ਪੁੱਜ ਗਏ, ਖਾਸ ਤੌਰ ਤੇ ਸਟੂਡੈਂਟਸ ਦੀ ਉਹੀ ਗੱਲ ਕਰਦਾ ਨਾ। ਇਹਨਾਂ ਨੌਜਵਾਨਾਂ ਇਹਨਾਂ ਵਿਦਿਆਰਥੀਆਂ ਨੇ ਉਸ ਕਿਸਾਨੀ ਅੰਦੋਲਨ ਚ ਆਗੂ ਭੂਮਿਕਾ ਨਿਭਾਈ ਸੀਗੀ, ਹਰ ਪ੍ਰਕਾਰ ਦਾ ਕੰਮ ਕੀਤਾ ਤੇ ਉਹਦੇ ਤੋਂ ਬਾਅਦ ਜਦੋਂ ਦੀ ਸਰਕਾਰ ਆਈ ਪੰਜਾਬ ਸਰਕਾਰ ਦੀ 92 ਸੀਟਾਂ ਇਦਾਂ ਥੋੜੀ ਆ, ਇਸ ਨੌਜਵਾਨੀ ਤੇ ਇਹਨਾਂ ਵਿਦਿਆਰਥੀਆਂ ਨੇ ਜਿਤਾਈ ਹੈ। ਜੇ ਜਥੇਬੰਦਕ ਤੌਰ ਤੇ ਦੇਖੀਏ, ਜਥੇਬੰਦੀਆਂ ਦੇ ਤੌਰ ਤੇ ਦੇਖੀਏ, ਅੱਜ ਦਾ ਨੌਜਵਾਨ ਘਰੋਂ ਨਿਕਲ ਕੇ ਆ ਰਿਹਾ, ਨਹੀਂ ਤਾਂ ਕੀ ਲੋੜ ਪਈ ਸੀਗੀ ਇੰਨੀ ਗਰਮੀ ਦੇ ਵਿੱਚ 24 ਮਈ ਦੇ ਇਸ ਦਿਨ ਦੇ ਉੱਪਰ ਜੇਬਾਂ ਦੇ ਵਿੱਚੋਂ ਪੈਸੇ ਖਰਚ ਕੇ ਇੱਥੇ ਜਲੰਧਰ ਦੇ ਵਿੱਚ ਇਕੱਠੇ ਹੋਣਾ। ਕਿਤੇ ਕਿਸੇ ਦਾ 100 ਕਿਲੋਮੀਟਰ ਪੈਂਦਾ, ਕਿਸੇ ਦਾ 200 ਕਿਲੋਮੀਟਰ ਪੈਂਦਾ, ਕੋਈ ਪੰਜਾਬ ਦੇ ਹਿਮਾਚਲ ਵਾਲੇ ਪਾਸੇ ਬਾਰਡਰ ਤੋਂ ਆ ਰਿਹਾ, ਕੋਈ ਹਰਿਆਣੇ ਵਾਲੇ ਬਾਰਡਰ ਤੋਂ, ਇੱਥੇ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਹੀ ਲੜਨੇ ਪੈਣਾ ਹੈ, ਇਹ ਸਾਡੇ ਹਿੱਸੇ ਦੀ ਲੜਾਈ ਹੈ। ਸਾਡੇ ਤੋਂ ਪਹਿਲਾਂ ਕਰਤਾਰ ਸਰਾਭੇ, ਭਗਤ ਸਿੰਘ, ਅੰਬੇਦਕਰ ਵਰਗੇ ਲੜ ਗਏ, ਸਾਨੂੰ ਲੜਨੇ ਪੈਣਾ। ਅੱਜ ਕਰੰਟ ਹੈ ਨੌਜਵਾਨੀ ਦੇ ਵਿੱਚ, ਗੱਲ ਇਹ ਹੈ ਵੀ ਉਹਨਾਂ ਤੱਕ ਪਹੁੰਚ ਕਰਨ ਦੀ ਲੋੜ ਹੈ ਤੇ ਅਸੀਂ ਅੱਜ ਦੀ ਕਨਵੈਨਸ਼ਨ ਦੇ ਨਾਲ ਉਹਨਾਂ ਤੱਕ ਪਹੁੰਚ ਕਰਨ ਦਾ ਇੱਕ ਯਤਨ ਕੀਤਾ ਹੈ ਵੀ ਅੱਜ ਜੇ ਅਸੀਂ 1000 ਨੌਜਵਾਨ ਇੱਥੇ ਇਕੱਠੇ ਕਰ ਸਕੀਏ, ਇਹਨਾਂ 1000 ਦੀ ਮਦਦ ਦੇ ਨਾਲ ਪੂਰੇ ਪੰਜਾਬ ਦੇ ਉਹਨਾਂ ਪਿੰਡਾਂ ਤੱਕ ਪਹੁੰਚ ਕੀਤੀ ਜਾਵੇ ਤੇ ਇੱਕ ਨੌਜਵਾਨ ਤੋਂ ਲੱਖਾਂ ਨੌਜਵਾਨ ਤਿਆਰ ਕਰੀਏ ਤਾਂ ਕਿ ਇੱਕ ਅੰਦੋਲਨ ਨੌਜਵਾਨੀ ਦਾ ਖੜਾ ਹੋਵੇ। ਭਗਤ ਸਿੰਘ ਕੋਈ ਬਾਹਰੋਂ ਤਾਂ ਆਇਆ ਨਹੀਂ ਸੀਗਾ, ਇਸੇ ਪੰਜਾਬ ਦੀ ਧਰਤੀ ਦਾ ਸੀਗਾ। ਇਸੇ ਨੌਜਵਾਨਾਂ ਤੇ ਇਹੀ ਸਟੂਡੈਂਟਸ ਤੇ ਬੇਸ਼ੱਕ ਉਹ ਸਕੂਲ ਚ ਪੜ੍ਹਦੇ ਨੇ, ਅਸੀਂ 9ਵੀਂ 10ਵੀਂ ਬੱਚਿਆਂ ਨੂੰ ਦੇਖ ਰਹੇ ਹਾਂ ਕਿ ਉਹ ਹੌਲੇ ਕਿਸਮ ਦੇ ਨਸ਼ਿਆਂ ਤੋਂ ਸ਼ੁਰੂ ਕਰਕੇ ਵੱਡੇ ਨਸ਼ਿਆਂ ਨੂੰ ਹੱਥ ਪਾ ਰਹੇ ਨੇ। ਇਹ ਤਾਂ ਸਾਡੇ ਲਈ ਮਾਰੂ ਆ। ਫਿਰ ਇਹ ਵਿਦਿਆਰਥੀ ਜਿਨ੍ਹਾਂ ਨੇ ਅੱਗੇ ਦੇਸ਼ ਸੰਭਾਲਣਾ ਸੀ ਉਹ ਨਸ਼ੇ 'ਚ ਵੀ ਜਾ ਰਹੇ ਨੇ। ਨਸ਼ੇ ਬਾਰੇ ਵੀ ਅੰਦਰ ਗੱਲ ਹੋਈ ਹੈ, ਇਹਦੇ ਬਾਰੇ ਕੀ ਕਹੋਗੇ? ਕਿਉਂਕਿ ਪੰਜਾਬ ਸਰਕਾਰ ਨੇ ਇੱਕ ਜੰਗ ਛੇੜੀ ਹੋਈ ਹੈ ਕਿ ਉਹ ਹਾਥੀ ਦੇ ਦੰਦ ਜਾਪਦੇ ਨੇ ਜੰਗ, ਜਾਂ ਫਿਰ ਤੁਹਾਨੂੰ ਲੱਗਦਾ ਕਿ ਉਹਦੇ ਤਹਿਤ ਕੁਝ ਹੋ ਰਿਹਾ ਹੈ, ਜਾਂ ਫਿਰ ਨਸ਼ਿਆਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ, 2 ਗੱਲਾਂ ਆ। ਪੰਜਾਬ ਸਰਕਾਰ ਦੇ ਸਿਰਫ ਹਾਥੀ ਦੇ ਦੰਦ ਹੈ ਦਿਖਾਉਣ ਵਾਲੇ, ਠੀਕ ਹੈ ਜੀ। ਉਹ ਸਾਫ਼ ਤੌਰ ਤੇ ਕਿਉਂਕਿ ਇਹ ਨਸ਼ੇ ਦੇ ਵਿੱਚੋਂ ਅਰਬਾਂ ਖਰਬਾਂ ਦਾ ਕਾਰੋਬਾਰ ਆਂਦਾ ਹੈ। ਅੱਜ ਹਰ ਪਿੰਡ ਦੇ ਵਿੱਚ ਸਕੂਲ ਖੋਲਣ ਦੀ ਬਜਾਏ ਹਰ ਪਿੰਡ ਦੇ ਵਿੱਚ ਠੇਕੇ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਡਰੱਗਸ ਤੇ ਹੋਰ ਚੀਜ਼ਾਂ ਤਾਂ ਪੂਰਾ ਪੁੱਛਿਆ ਹੀ ਨਹੀਂ ਜਾ ਸਕਦਾ ਹੈ। ਦੂਜੀ ਗੱਲ ਅਗਲੀ ਵੀ ਨੌਜਵਾਨੀ ਜਿਹੜੀ 9ਵੀਂ 10ਵੀਂ ਜਾਂ ਹੋਰ ਪੜ੍ਹਨ ਵਾਲੇ ਵਿਦਿਆਰਥੀ ਨਸ਼ੇ ਦੇ ਵੱਲ ਨੂੰ ਜਾ ਰਹੇ ਆ। ਅਸੀਂ ਯਤਨ ਕਰ ਰਹੇ ਹਾਂ ਵੀ ਜਿਹੜੀ ਨੌਜਵਾਨੀ ਨੂੰ ਜੇ ਅਸੀਂ ਰਾਹ ਨਾ ਦਿੱਤਾ, ਕਿਉਂਕਿ ਨੌਜਵਾਨੀ એનર્ਜੀ ਤੇ ਊਰਜਾ ਦੇ ਨਾਲ ਭਰਪੂਰ ਹੈ, ਉਹਨੂੰ ਕੁਝ ਨਾ ਕੁਝ ਕਰਨਾ ਹੈ। ਜੇ ਅਸੀਂ ਉਹਨੂੰ ਕੰਮ ਨਾ ਦਿੱਤਾ, ਅਸੀਂ ਉਹਨੂੰ ਸਹੀ ਰਾਹ ਪਾਇਆ ਨਹੀਂ ਤੇ ਉਹਨਾਂ ਨੇ ਕੁਰਾਹੇ ਪੈਣਾ ਹੀ ਪੈਣਾ ਹੈ। ਤੇ ਇਸੇ ਕਰਕੇ ਅਸੀਂ ਇਹ ਕਨਵੈਨਸ਼ਨਾਂ ਕਰਕੇ, ਅਜਿਹੇ ਜਲਸੇ ਕਰਕੇ ਨੌਜਵਾਨੀ ਨੂੰ ਸਹੀ ਰਾਹ ਦੇ ਰਹੇ ਆ।
ਭਗਤ ਸਿੰਘ 6 ਸਾਲਾਂ ਦਾ ਆਪਣੇ ਬਾਪ ਦੇ ਨਾਲ ਕੂਕੇ ਜਿਹੜੇ ਉਹਨਾਂ ਦੇ ਉੱਪਰ ਨਾਟਕ ਹੁੰਦੇ ਸੀਗੇ ਦੇਖਣ ਜਾਂਦਾ ਸੀਗਾ, ਸਵਾਲ ਕਰਦਾ ਸੀਗਾ ਵੀ ਕੂਕੇ ਤੋਪਾਂ ਨਾਲ ਕਿਉਂ ਉਡਾਏਗੇ। ਉਹ 6-7 ਸਾਲਾਂ ਦਾ ਬਦੂਕਾ ਬੀਜਦਾ ਰਿਹਾ ਖੇਤਾਂ ਦੇ ਵਿੱਚ, ਇੱਥੋਂ ਹੀ ਚਿਣਕ ਜਾਗਦੀ ਹੈ। ਇਹੀ ਚਿਣਕ ਅੱਜ ਦੀ ਨੌਜਵਾਨੀ, ਅੱਜ ਦੇ ਬੱਚਿਆਂ 'ਚ ਅਸੀਂ ਜਿਹੜੀ ਹੈ ਉਹ ਛਿੜਕਣ ਦਾ ਯਤਨ ਕਰ ਰਹੇ ਹਾਂ, ਤਾਂ ਕਿ ਨੌਜਵਾਨੀ ਕਵੇ ਵੀ ਅਸੀਂ ਭਗਤ ਸਿੰਘ ਬਣਨਾ, ਅਸੀਂ ਕਰਤਾਰ ਸਿੰਘ ਸਰਾਭੇ ਬਣਨਾ, ਅਸੀਂ ਝੰਡੇ ਲੈ ਕੇ ਪਿੰਡਾਂ 'ਚ ਮਾਰਚ ਕਰਕੇ ਮੀਟਿੰਗਾਂ ਕਰਕੇ ਨਸ਼ਾ ਨਹੀਂ ਵਿਕਣ ਦੇਣਾ ਤੇ ਸਰਕਾਰ ਨੂੰ ਮਜਬੂਰ ਕਰਨਾ ਵੀ ਸਾਡੇ ਲਈ ਨੌਕਰੀ ਦਾ ਪ੍ਰਬੰਧ ਕਰੇ। ਜੇ ਨਹੀਂ ਕਰੋਗੇ ਤੇ ਤੁਹਾਨੂੰ ਅਸੀਂ ਸੱਤਾ ਦੀ ਕੁਰਸੀ 'ਚ ਨਹੀਂ ਰਹਿਣ ਦੇਵਾਂਗੇ। ਇਹ ਅਸੀਂ ਅੱਗ ਇੱਕ ਕਹ ਲਈਏ ਵੀ ਜੰਮਦੇ ਬੱਚੇ 'ਚ ਭਰਨ ਦਾ ਯਤਨ ਕਰ ਰਹੇ ਆ ਤੇ ਇੱਥੇ ਜਿਹੜੇ 8ਵੀਂ 9ਵੀਂ 10ਵੀਂ ਜਾਂ ਉਤੋਂ ਵੀ ਛੋਟੇ ਬੱਚੇ ਨਸ਼ੇ ਦੇ ਪਾਸੇ ਨੂੰ ਜਾ ਰਹੇ, ਸਾਨੂੰ ਪਤਾ ਹੈ। ਇਸੇ ਕਰਕੇ ਅਸੀਂ ਜ਼ਿਆਦਾ ਯਤਨ ਕਰ ਰਹੇ ਹਾਂ। ਅਸੀਂ ਦਿਨ ਰਾਤ ਸੱਤੋਂ ਦਿਨ 24 ਘੰਟੇ ਉਹ ਸਮਾਂ ਨਹੀਂ ਜਦੋਂ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚ ਕਰਕੇ ਅਜਿਹੀਆਂ ਮੀਟਿੰਗਾਂ ਦਿਨ ਰਾਤ ਕਰ ਰਹੇ ਆ। ਅਸੀਂ ਯਤਨ ਕੀਤਾ ਪਿਛਲੇ ਲਗਾਤਾਰ ਅਗਨੀਪਥ ਯੋਜਨਾ ਦੇ ਦੌਰਾਨ ਧਰਨੇ ਮੁਜ਼ਾਹਰੇ ਕੀਤੇ ਤੋਂ ਉਦੋਂ ਤੋਂ ਰੁਕੇ ਥੋੜੀ, ਅਸੀਂ ਲਗਾਤਾਰ ਲੱਗੇ ਹੋਏ ਆ ਤੇ ਲਗਾਤਾਰ ਲੱਗੇ ਹੋਏ ਅੱਜ ਵੱਡਾ ਇੱਕ ਇਕੱਠ ਕਰਕੇ ਦੱਸ ਦਿੱਤਾ ਵੀ ਸਾਡੀ ਤਿਆਰੀ ਪੱਕੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ ਤੇ ਸਾਡੀ ਤਿਆਰੀ ਦੀ ਸਾਡੀ ਤਾਕਤ ਕਿੰਨੀ ਹੈ। ਉਹਦਾ ਰਿਜ਼ਲਟ ਆਉਣ ਵਾਲਾ ਸਮਾਂ ਦੱਸੂਗਾ ਵੀ ਅਸੀਂ ਲੜਨ ਜੋਗੇ ਹੈ ਜਾਂ ਸਾਡੇ ਵਿੱਚ ਕੁਝ ਵੀ ਗੱਲਾਂ ਹੀ ਸੀ। ਜੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਧਰਮਿੰਦਰ ਮਕੇਰੀਆ ਜੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਅੱਜ ਜਿਹੜਾ ਦਿਨ ਮਨਾਇਆ ਗਿਆ ਉਸ ਦਿਨ ਤੇ ਕੀ ਗੱਲਾਂ ਬਾਤਾਂ ਹੋਈਆਂ ਨੇ। ਅਸੀਂ ਵੀ ਸਵਾਲ ਕਰਨ ਦੀ ਕੋਸ਼ਿਸ਼ ਕੀਤੀ। ਸੋ ਤੁਹਾਡੇ ਕੀ ਵਿਚਾਰ ਨੇ ਜਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।